पंजाब यूनिवर्सिटी विखे होया वड्डा इकट्ठ, मंगा मन्ने जाण तक धरना रहेगा जारी। सुप्रीम कोर्ट ने भाई अमृतपाल सिंह ਵੱਲੋਂ NSA ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਕੀਤਾ ਇਨਕਾਰ। ਦਿੱਲੀ ਦੇ ਲਾਲ ਕਿਲੇ ਨੇੜੇ ਹੋਇਆ ਵੱਡਾ ਬੰਬ ਧਮਾਕਾ। ਇਹ ਡਿਊਟੀ ਦੇ ਪ੍ਰਬੰਧ ਨੇ, ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫਾੜਨ ਵਾਸਤੇ ਖੜੇ ਕੀਤੇ ਨੇ। ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ, ਇਹ ਦੋਗਲੀਆਂ ਗੱਲਾਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ? ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਗੱਲ ਕਰ ਰਹੇ ਹਾਂ? ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਵੱਡਾ ਇਕੱਠ ਵੇਖਣ ਨੂੰ ਮਿਲਿਆ। ਉਂਝ ਸੈਨੇਟ ਅਤੇ ਸਿੰਡੀਕੇਟ ਦੇ ਮੁੱਦੇ ਨੂੰ ਲੈ ਕੇ ਧਰਨਾ ਜਾਰੀ ਰਹੇਗਾ। ਇਸ ਦੌਰਾਨ ਪੰਜਾਬ ਸਰਕਾਰ ਅਤੇ ਪੁਲਿਸ ਦੀ ਭੂਮਿਕਾ ਤੇ ਵੀ ਸਵਾਲ ਖੜੇ ਕੀਤੇ ਗਏ। ਸੈਨੇਟ ਨੂੰ ਮੁੜ ਬਹਾਲ ਕਰਵਾਉਣ ਅਤੇ 91 ਮੈਂਬਰੀ ਸੈਨੇਟ ਦੀ ਚੋਣ ਦੀ ਸੂਚੀ ਜਾਰੀ ਕਰਨ ਦੀ ਮੰਗ ਕੀਤੀ ਗਈ। ਜਦੋਂ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਉਦੋਂ ਤੱਕ ਇਸੇ ਹੀ ਸੈਨੇਟ ਨੂੰ ਬਹਾਲ ਕੀਤਾ ਜਾਵੇ ਅਤੇ ਇਸ ਦਾ ਕਾਰਜਕਾਲ ਫਿਰ ਤੋਂ ਸ਼ੁਰੂ ਕੀਤਾ ਜਾਵੇ। ਅੱਜ ਸ਼ਾਮ ਮੀਟਿੰਗ ਤੋਂ ਬਾਅਦ ਕੱਲ ਨਵੇਂ ਰੂਪ ਵਿੱਚ ਰੂਪਰੇਖਾ ਉਲੀਕੀ ਜਾਵੇਗੀ। ਉਦੋਂ ਤੱਕ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਧਰਨਾ ਜਾਰੀ ਰਹੇਗਾ। ਉਹਦੇ ਨਾਲ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਹ ਮੋਰਚਾ ਹਾਲੀ ਵੀ ਜਾਰੀ ਹੈ ਤੇ ਤੁਸੀਂ ਵੱਧ ਤੋਂ ਵੱਧ ਇਹ ਮੋਰਚੇ ਦੇ ਵਿੱਚ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੋ। ਤੇ ਜਿਵੇਂ ਵੀ ਆਉਣ ਵਾਲੀ ਅਪਡੇਟ ਕੋਈ ਮੋਰਚੇ ਦੇ ਬਾਬਤ ਜੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਮੀਨਗੀ ਜਾਂ ਕੋਈ ਉਵੇਂ ਦਾ ਸਟੈਪ ਲਿਆ ਜਾਵੇਗਾ ਜਾਂ ਇਹ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਵੀਂ ਕੋਲ ਦੇਵਾਂਗੇ ਜਾਂ ਕੋਈ ਜ਼ਿੰਮੇਵਾਰੀ ਲਾਵਾਂਗੇ। ਤੇ ਤੁਹਾਨੂੰ ਬੇਨਤੀ ਕਰਨਾ, ਜਿੰਨਾ ਚਿਰ ਮੋਰਚਾ ਚੱਲਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੋ। ਦੱਸ ਦਈਏ ਕਿ ਅੱਜ ਵਿਦਿਆਰਥੀਆਂ ਵੱਲੋਂ ਵਿਸ਼ਾਲ ਇਕੱਠ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਸਮੇਤ ਪੰਥਕ ਤੇ ਸਿਆਸੀ ਆਗੂਆਂ ਨੇ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਗੱਲ ਆ, ਮੈਂ ਇੱਕ ਗੱਲ ਸਾਫ਼ ਕਹਿ ਦਵਾਂ ਇੱਥੋਂ, ਮੈਂ ਕਿਸੇ ਵਿਦਿਆਰਥੀ ਸੰਘਰਸ਼ ਦੇ ਮੋਢਿਆਂ ਦੇ ਉੱਤੇ ਚੜ ਕੇ ਆਪਣਾ ਔਖਾ ਦੇਣ ਨਹੀਂ ਆਇਆ। ਆਖਰੀ ਫੈਸਲਾ ਨੌਜਵਾਨਾਂ ਦਾ, ਆਖਰੀ ਫੈਸਲਾ ਵਿਦਿਆਰਥੀਆਂ ਦਾ, ਤੇ ਉਹ ਜੋ ਵੀ ਸੰਘਰਸ਼ ਉਲੀਕਣਗੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜਨਗੇ। ਪਰ ਮੈਂ ਆਪਣੀ ਬੇਨਤੀ, ਆਪਣੇ ਵਿਚਾਰ ਤੁਹਾਡੇ ਨਾਲ ਜ਼ਰੂਰ ਰੱਖ ਦੇਣੇ ਆ। ਉਹਨੂੰ ਮੰਨਣਾ ਨਹੀਂ ਮੰਨਣਾ ਉਹਦੀ ਕੋਈ ਨਹੀਂ ਗੀ। ਜੇ ਨਾ ਵੀ ਮੰਨੋਗੇ ਤੇ ਕੋਈ ਰੋਸ ਨਹੀਂਗਾ ਵੀ ਮੈਂ ਇੱਥੇ ਗੱਲ ਕਰ ਗਿਆ ਹੈ, ਮੰਨਦੇ ਨਹੀਂ ਜੀ। ਜੋ ਤੁਸੀਂ ਸੰਘਰਸ਼ ਜਿਸ ਤਰੀਕੇ ਨਾਲ ਚਲਾਓਗੇ ਉਵੇਂ ਚੱਲੇਗਾ ਤੇ ਸਾਡਾ ਸਹਿਯੋਗ, ਸਾਡੇ ਤੋਂ ਮੇਰਾ ਕਹਿਣ ਦਾ ਮਤਲਬ ਪੰਜਾਬ ਦੇ ਲੋਕਾਂ ਦਾ ਸਹਿਯੋਗ ਜਿਵੇਂ ਅੱਜ ਮਿਲਿਆ ਮਿਲੇਗਾ। ਪਰ ਉਹਦੇ ਨਾਲ ਮੈਂ ਆਪਣੀ ਗੱਲ ਇੰਨੀ ਜ਼ਰੂਰ ਰੱਖ ਦੇਣੀ ਚਾਹੁੰਦਾ ਕਿ ਯੂਨੀਵਰਸਿਟੀ ਦਾ ਮਸਲਾ ਸੈਨੇਟ ਤੋਂ ਤੁਰਦਾ। ਅਸੀਂ ਕਹਿੰਦੇ ਜੀ ਸੈਨੇਟ ਇਸ ਕਰਕੇ ਮਰਦੀ ਜਾਂਦੀ, ਸਾਥੋਂ ਯੂਨੀਵਰਸਿਟੀ ਖੋਲਣ ਲੱਗੇ। ਯੂਨੀਵਰਸਿਟੀ ਸਾਥੋਂ ਕਿਉਂ ਖੋਈ ਗਈ? ਕਿਉਂਕਿ ਚੰਡੀਗੜ੍ਹ ਸਾਡੇ ਕੋਲ ਨਹੀਂ ਰਿਹਾ ਅੱਜ। ਤੇ ਚੰਡੀਗੜ੍ਹ ਸਾਥੋਂ ਕਿਉਂ ਖੋਇਆ ਗਿਆ ਅਸੀਂ ਸਾਰੇ ਜਾਣਦੇ ਹਾਂ। ਤੇ ਜੇ ਇਸ ਮਸਲੇ ਨੂੰ ਕੱਲਾ ਸੈਨੇਟ ਤੱਕ ਸੀਮਤ ਕਰਕੇ ਵੇਖਾਂਗੇ ਤੇ ਫਿਰ ਹਰ ਸਾਲ 2 ਸਾਲੀ ਇੱਥੇ ਇਦਾਂ ਹੀ ਮੇਲੇ ਲਾਉਣ ਲਈ ਤਿਆਰ ਰਹੋ, ਇੱਥੇ ਵਿਦਵਾਨ ਇਦਾਂ ਹੀ ਲੈਕਚਰ ਦੇਣ ਲਈ ਤਿਆਰ ਰਹਿਣ, ਇੱਥੇ ਇਦਾਂ ਹੀ ਸੰਘਰਸ਼ ਦੀਆਂ ਹਾਲ ਦਵਾਈਆਂ ਪਾਉਣ ਲਈ ਅਸੀਂ ਤਿਆਰ ਰਹੀਏ। ਪਰ ਜੇ ਇਹਦਾ ਪੱਕਾ ਬੰਨਣਾ ਆ ਤੇ ਸੱਚਾਈ ਇਹ ਹੈ ਜਿਹੜੀ ਮੈਂ ਗੱਲ ਤੋਰੀ ਸੀ ਵੀ ਸੈਨੇਟ ਦੀਆਂ ਇਲੈਕਸ਼ਨਾਂ ਤੋਂ ਚੱਲਦਾ ਆ ਸਟੂਡੈਂਟ ਸੰਘਰਸ਼ ਪੰਜਾਬ ਦੇ ਰੂਪ ਦੇ ਵਿੱਚ ਇਹ ਚੰਡੀਗੜ੍ਹ ਪੰਜਾਬ ਨੂੰ ਮਿਲਣ ਤੱਕ ਜਾਣਾ ਚਾਹੀਦਾ ਆ। ਇਹ ਸਾਡਾ ਹੱਕ ਆ, ਅਸੀਂ ਇਹ ਲੈਣਾ ਆ। ਤੇ ਚੰਡੀਗੜ੍ਹ ਦੇ ਵਿੱਚ ਜੇ ਸਮੇਂ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ, ਚਾਹੇ ਉਹ ਕਾਂਗਰਸ, ਚਾਹੇ ਅਕਾਲੀ ਆਏ, ਚਾਹੇ ਹੁਣ ਆਪ ਦੀ ਆ, ਕੋਈ ਕਿਸੇ ਦਾ ਲਿਹਾਜ਼ ਨਹੀਂ। ਸਾਨੂੰ ਸਾਰੇ ਬਰਾਬਰ ਤੇ ਦਿਖਦੇ ਨੇ। ਕਿਸੇ ਨੇ ਇੱਕ ਕਦਮ ਨਹੀਂ ਵਧਾਇਆ ਚੰਡੀਗੜ੍ਹ ਆਪਣੇ ਹੱਕਾਂ ਦੇ ਵਿੱਚ ਲੈਣ ਦੇ ਲਈ। ਤੇ ਅੱਜ ਦੀ ਸਰਕਾਰ, ਦੋਸਤੋ, ਸਾਡੀ ਅੱਜ ਦੀ ਲੜਾਈ ਸੀ ਜਿਹੜੀ ਇਹ ਸੈਨੇਟ ਦੀ ਜ਼ਰੂਰ ਚੱਲ ਰਹੀ ਆ। ਹਜੇ ਵੀ ਸਾਡੀਆਂ ਡਿਮਾਂਡਾਂ ਨੇ ਉਹ ਮੰਨੀਆਂ ਨਹੀਂ ਗਈਆਂ। ਪਰ ਅੱਜ ਦੀ ਜਿਹੜੀ ਸਾਡੀ ਡਿਮਾਂਡ ਸੀ ਸੈਨੇਟ ਵਾਲੀ, ਇਹਦੀ ਸ਼ੁਰੂਆਤ ਅੱਜ ਨਹੀਂ ਹੁੰਦੀ। ਇਹਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ 1930 ਦੇ ਵਿੱਚ ਗਾਂਧੀ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਕਹਿੰਦਾਗਾ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦਾ ਨਿੱਘ ਬਣਨ ਦਾ ਮੌਕਾ ਮਿਲੂਗਾ। ਇਹਦੀ ਸ਼ੁਰੂਆਤ ਉਦੋਂ ਹੁੰਦੀ ਆ ਜਦੋਂ 1946 ਦੇ ਵਿੱਚ ਜਵਾਹਰ ਲਾਲ ਨਹਿਰੂ ਕਹਿੰਦਾਗਾ ਸਾਡੇ ਨਾਲ ਆ ਜਾਓ ਤੁਹਾਨੂੰ ਆਜ਼ਾਦੀ ਦਾ ਨਿੱਘ ਬਣਨ ਦਾ ਮੌਕਾ ਮਿਲੂਗਾ। ਸਾਡੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੋਈ ਆ ਜਦੋਂ 1956 ਦੇ ਵਿੱਚ ਲਿੰਗੁਇਸਟਿਕ ਬੇਸਿਸ ਤੇ ਸੂਬੇ ਬਣ ਗਏ ਸੀਗੇ। ਪਰ ਪੰਜਾਬ ਨੂੰ ਪੰਜਾਬੀ ਸੂਬਾ ਲੈਣ ਲਈ 10 ਸਾਲ ਸੰਘਰਸ਼ ਕਰਨਾ ਪਿਆ ਸੀਗਾ, ਇੰਨੀਆਂ ਸ਼ਹੀਦੀਆਂ ਦੇਣੀਆਂ ਪਈਆਂ ਸੀਗੀਆਂ। ਸਾਡਾ ਜਿਹੜਾ ਅੱਜ ਦਾ ਸੰਘਰਸ਼ ਆ ਇਹਦੀ ਉਦੋਂ 1972 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਆਇਆ ਸੀ ਜਿਹੜਾ ਫੈਡਰਲ ਰਾਈਟਸ ਦੀ ਗੱਲ ਕਰਦਾ ਸੀ, ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਸੂਬਿਆਂ ਕੋਲੇ ਵੱਧ ਅਧਿਕਾਰ ਦੀ ਗੱਲ ਕਰਦਾ ਸੀ। ਸਾਡੇ ਅੱਜ ਦੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀਗਾ। ਸਾਡੇ ਅੱਜ ਦੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਸਾਡੀਆਂ ਬੇਅਦਬੀਆਂ ਹੋਈਆਂ ਸੀ ਗੁਰੂ ਸਾਹਿਬ ਦੀਆਂ। ਸਾਡੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਆ ਜਦੋਂ ਸਾਡੇ ਕਿਸਾਨ ਦਿੱਲੀ ਗਏ ਸੀਗੇ। ਸਾਡੀ ਅੱਜ ਦੀ ਲੜਾਈ ਸੈਨੇਟ ਦੀ ਜ਼ਰੂਰ ਆ, ਪਰ ਇਹਦੇ ਨਾਲ ਸਾਡੀ ਲੜਾਈ ਫੈਡਰਲ ਰਾਈਟਸ ਦੀ ਆ।
ਅੱਜ ਦੇ ਅਸੀਂ ਸੈਨੇਟ ਰਹੇ ਆ, ਸੈਨੇਟ ਦੀਆਂ ਚੋਣਾਂ ਮੰਗ ਰਹੇ ਆ, ਕੱਲ ਨੂੰ ਅਸੀਂ ਚੰਡੀਗੜ੍ਹ ਵੀ ਮੰਗਾਂਗੇ। ਇਸ ਮੌਕੇ ਸਵੇਰ ਤੋਂ ਹੀ ਪ੍ਰਸ਼ਾਸਨ ਵੀ ਅਲਰਟ ਤੇ ਸੀ। ਚੰਡੀਗੜ੍ਹ ਦੀਆਂ ਸਰਹੱਦਾਂ ਤੇ ਪੁਲਿਸ ਤਾਇਨਾਤ ਕੀਤੀ ਗਈ ਸੀ। ਯੂਨੀਵਰਸਿਟੀ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਵਿਦਿਆਰਥੀਆਂ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 2 ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਹੋਸਟਲਾਂ ਵਿੱਚ ਵਿਦਿਆਰਥੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਆਪਣੇ ਹੋਸਟਲ ਤੋਂ ਬਾਹਰ ਨਾ ਨਿਕਲਣ। ਪਰ ਇਸ ਸਭ ਦੇ ਬਾਵਜੂਦ ਅੱਜ ਵਿਦਿਆਰਥੀਆਂ ਦੀ ਇਸ ਕਾਲ ਨੂੰ ਭਰਵਾਂ ਹੁੰਗਾਰਾ ਮਿਲਿਆ। ਵੱਡੀ ਗਿਣਤੀ ਵਿੱਚ ਪੰਜਾਬ ਹਿਮਾਇਤੀਆਂ ਨੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵਿਆਂ ਦੀ ਅਸਲ ਸੱਚਾਈ ਵੀ ਸਾਹਮਣੇ ਆਈ। ਦਰਅਸਲ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਵੀ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕਰਦੀ ਹੈ ਤੇ ਇਸ ਨੂੰ ਵਾਪਸ ਲੈਣ ਲਈ ਸੰਘਰਸ਼ ਕਰੇਗੀ। ਪਰ ਅੱਜ ਵੇਖਣ ਨੂੰ ਮਿਲਿਆ ਕਿ ਧਰਨੇ ਵਿੱਚ ਸ਼ਾਮਲ ਹੋਏ ਨੌਜਵਾਨਾਂ ਤੇ ਪੰਜਾਬ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਇਸ ਤੋਂ ਨਾਰਾਜ਼ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਸਰਕਾਰ ਦਾ ਦੋਗਲਾ ਚਿਹਰਾ ਉਜਾਗਰ ਕੀਤਾ ਗਿਆ। ਰਾਈਟ ਪੰਜਾਬ ਪੁਲਿਸ, ਆਹ ਦੇਖੋ ਜੀ, ਐਂਟੀ ਰਾਈਟ ਪੰਜਾਬ ਪੁਲਿਸ। ਤੁਸੀਂ ਬਾਈ ਜੀ ਪੰਜਾਬ ਪੁਲਿਸ ਦੇ ਕਿਉਂ ਆਏ ਹੋ? ਇੱਥੇ ਡੰਡਾ ਤੁਹਾਡੇ ਕੋਲ ਪਲਾਸਟਿਕ ਦਾ ਫੜਿਆ ਹੋਇਆ, ਇਹ ਕਿਉਂ ਆਏ ਹੋ? ਯਾਰ ਬੁਲਾਇਆ ਤਾਂ ਹੀ ਆਏ ਆਹ ਐਂਟੀ ਰਾਈਟ ਪੰਜਾਬ ਪੁਲਿਸ ਇਹ ਝੂਠੇ ਦਾਅਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ। ਆਹ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਕੇ ਸਾਡੀਆਂ ਲਾਸ਼ਾਂ ਪਾਣੀਆਂ ਨੇ। ਭਾਈ ਆ ਦੇਖੋ, ਆਹ ਦੇਖੋ, ਆਹ ਦੇਖੋ, ਪੰਜਾਬ ਬਾਈ ਆਹ ਦੱਸੋ, ਦੇਖੋ, ਤੁਸੀਂ ਬੈਠੋ ਸਰ। ਆਹ ਦੇਖੋ ਡੰਡਾ ਮਾਰਿਆ ਵਾ, ਆਹ ਦੇਖੋ। ਬੇਨਤੀ ਕਰਨਾ ਚਾਹੁੰਦਾ, ਦੋਗਲੇ ਚਿਹਰੇ ਨਾ ਦਿਖਾਓ, ਇੱਕ ਰਹੋ। ਸਾਨੂੰ ਸਾਡੀ ਸਟੇਟ ਮਾਰਨ ਤੇ ਲੱਗੀ ਹੋਈ ਆ, ਸਾਨੂੰ ਸੈਂਟਰ ਮਾਰਨ ਤੇ ਲੱਗਿਆ ਹੋਇਆ। ਅਸੀਂ ਜਾਈਏ ਕਿੱਥੇ ਯਾਰ? ਸ਼ਰਮ ਆਉਣੀ ਚਾਹੀਦੀ ਆ। ਭਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ? ਪੰਜਾਬ ਪੁਲਿਸ ਨੇ ਮਾਰੇ। ਆ ਪੰਜਾਬ ਬਾਈ ਤੁਹਾਨੂੰ ਕਿਹਨੇ ਭੇਜਿਆ ਜੀ? ਨਹੀਂ ਭੇਜਿਆ, ਕਿਹਨੇ ਭੇਜਿਆ ਤੁਹਾਨੂੰ ਦੱਸੋ ਜੀ। ਬਾਈ ਭੇਜਿਆ ਜੀ, ਇਹ ਨਾਮ ਤਾਂ ਦੱਸ ਦਿਓ ਕਿਹਨੇ ਭੇਜਿਆ। ਕੋਈ ਜਵਾਬ ਹੀ ਨਹੀਂ। ਮੁੰਡਿਓ, ਆ ਪੰਜਾਬ ਪੁਲਿਸ ਸਾਨੂੰ ਛਿੱਤਰ ਮਾਰਨ ਵਾਸਤੇ ਭੇਜਿਆ। ਭਾਈ ਇਹ ਡਾਂਗ ਕਾਹਦੇ ਫੜੀ ਆ? ਪੰਜਾਬ ਪੁਲਿਸ ਦੇ। ਪੰਜਾਬ ਪੁਲਿਸ ਦੀ ਆ। ਆ ਦੇਖ ਬਾਈ, ਤੁਹਾਡੀ ਗਲਤੀ ਨਹੀਂ ਹੈ। ਗਲਤੀ ਭਗਵੰਤ ਮਾਨ ਦੇ ਦੋਗਲੇ ਚਿਹਰੇ ਦੀ ਆਉ ਨਹੀਂ ਹੈ। ਇਹ ਡਿਊਟੀ ਦੇ ਪ੍ਰਬੰਧ ਨੇ, ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫਾੜਨ ਵਾਸਤੇ ਖੜੇ ਕੀਤੇ ਨੇ। ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ, ਇਹ ਦੋਗਲੀਆਂ ਗੱਲਾਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ? ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਗੱਲ ਕਰ ਰਹੇ ਹਾਂ? ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਅਸੀਂ ਵੀ ਇਹਨਾਂ ਵਾਂਗੂ ਬਣਨਾ ਚਾਹੁੰਦੇ ਹਾਂ, ਪਰ ਅਸੀਂ ਇੱਥੋਂ ਹੀ ਪੜ੍ਹ ਕੇ ਬਣਾਂਗੇ ਜੇ ਸੈਨੇਟ ਬਹਾਲ ਹੋਊਗਾ। किसी के साथ है ये? ड्यूटी है सर, ड्यूटी है। ये देखो अब ये अगर मेरे मारेंगे सर, मेरी तो चमड़ी उतर के इसके साथ चल जाएगी। ਜੀ ਲਾਈ ਸੀ ਜੀ ਜੋ ਜਿਹੜੀਆਂ ਡਿਟੇਨਿੰਗ ਅਥਾਰਟੀ ਹੈ ਡੀਸੀ ਅੰਮ੍ਰਿਤਸਰ ਪੰਜਾਬ ਸਰਕਾਰ ਕੋਲ, ਸਪੀਕਰ ਲੋਕ ਸਭਾ ਕੋਲ, ਪਰ ਉਹਨੇ ਸਾਰੇ ਨੇ ਹੱਥ ਖੜੇ ਕਰ ਦਿੱਤੇ ਵੀ ਨਹੀਂ, ਵੀ ਅਲਾਉ ਨਹੀਂ ਕੀਤਾ। ਫਿਰ ਅਸੀਂ ਹਾਈ ਕੋਰਟ ਦਾ ਵੀ ਰੁਖ ਕੀਤਾ ਤਾਂ ਹਾਈ ਕੋਰਟ ਨੇ ਵੀ ਜਿਹੜਾ ਉਹ ਚੀਜ਼ ਸਾਡੀ ਅਰਜੀ ਸੀ ਸੈਸ਼ਨ ਅਟੈਂਡ ਕਰਨ ਦੀ ਉਹ ਡਿਸਮਿਸ ਕਰ ਦਿੱਤੀ। ਤਾਂ ਹੁਣ ਜਿਹੜਾ ਵਿੰਟਰ ਸੈਸ਼ਨ ਆਉਣ ਵਾਲਾ ਹੈ ਜੀ, ਦਸੰਬਰ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ, ਤਾਂ ਅਸੀਂ ਉਸ ਦੇ ਸੰਬੰਧੀ ਵੀ ਜਿਹੜਾ ਇਹ ਡਾਇਰੈਕਟ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਰੁਖ ਹੈ ਉਹ ਕਰਾਂਗੇ। ਸੁਪਰੀਮ ਕੋਰਟ ਨੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੌਮੀ ਸੁਰੱਖਿਆ ਐਕਟ ਤਹਿਤ ਆਪਣੀ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨਵੀ ਅੰਜਾਰੀਆ ਦੇ ਬੈਂਚ ਨੇ ਸਿੰਘ ਨੂੰ ਆਪਣੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕਰਨ ਲਈ ਕਿਹਾ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਤੇ 6 ਹਫ਼ਤਿਆਂ ਅੰਦਰ ਫੈਸਲਾ ਲੈਣ ਦੀ ਹਦਾਇਤ ਕੀਤੀ ਹੈ। ਦੱਸਦੇ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ ਐਨਐਸਏ ਅਧੀਨ 9 ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਐਮਪੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਰਿਟ ਪਟੀਸ਼ਨ ਅਸੀਂ ਦਾਇਰ ਕੀਤੀ ਸੀ ਅੰਡਰ ਆਰਟੀਕਲ 32 ਆਫ ਇੰਡੀਅਨ ਕਨਸਟੀਟਿਊਸ਼ਨ, ਵੀ ਉਹਨਾਂ ਉੱਪਰ ਜੋ ਤੀਜੀ ਵਾਰ ਐਨਐਸਏ ਲਾਈ ਗਈ ਹੈ ਜੀ, ਉਸ ਨੂੰ ਖਾਰਜ ਕੀਤਾ ਜਾਵੇ। ਬੇਬੁਨਿਆਦੀ ਨੇ, ਵੇਗ ਗਰਾਊਂਡਸ ਨੇ, ਕੁਝ ਨਹੀਂ ਉਹਦੇ ਵਿੱਚ। ਤਾਂ ਉੱਥੇ ਜੋ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਵੀ ਜੋ ਹਾਈ ਕੋਰਟ ਪਹਿਲਾਂ ਇਸ ਤੇ ਫੈਸਲਾ ਦੇਵੇ ਤੇ 6 ਹਫ਼ਤਿਆਂ ਦੇ ਵਿੱਚ ਜੋ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੈ ਉਹ ਡਿਸੀਜਨ ਦੇਵੇ ਤੇ ਫਿਰ ਉਸ ਤੋਂ ਬਾਅਦ ਜੋ ਮਾਨਯੋਗ ਸੁਪਰੀਮ ਕੋਰਟ ਹੈ ਇਸ ਤੇ ਕੋਈ ਫੈਸਲਾ ਲੈਣਗੇ। ਤੇ ਕਿਉਂਕਿ ਜਿਹੜੀ ਦੂਸਰੀ ਐਨਐਸਏ ਉਹਨਾਂ ਤੇ ਲਾਈ ਗਈ ਸੀ, ਉਹ ਵੀ ਜਿਹੜਾ ਪਟੀਸ਼ਨ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਹੈ ਜੀ, ਜਿਸ ਨੂੰ ਵੀ ਤੁਸੀਂ ਲਾ ਲਓ ਤਕਰੀਬਨ 1.5 ਸਾਲ ਤੋਂ ਵੱਧ ਤੱਕ ਕੋਰਟ ਵਿੱਚ ਹੋ ਚੁੱਕਿਆ। ਉਹ ਐਨਐਸਏ ਸਮਾਪਤ ਹੋ ਚੁੱਕੀ ਹੈ ਜੀ, ਪਰ ਹਲੇ ਤੱਕ ਜਿਹੜਾ ਉਹ ਕੇਸ ਨਹੀਂ ਡਿਸਾਈਡ ਹੋਇਆ। ਤੀਜੀ ਐਨਐਸਏ ਲੱਗ ਚੁੱਕੀ ਹੈ, ਤਾਂ ਸਾਨੂੰ ਜੋ ਮਾਨਯੋਗ ਸੁਪਰੀਮ ਕੋਰਟ ਦਾ ਜੋ ਰੁਖ ਕਰਨਾ ਪਿਆ ਸੀ। ਅੱਜ ਤੁਸੀਂ ਦੇਖ ਲਓ ਪੰਜਾਬ ਯੂਨੀਵਰਸਿਟੀ ਵਿੱਚ ਵੀ ਪ੍ਰੋਟੈਸਟ ਚੱਲ ਰਿਹਾ ਅੱਜ ਦੇ ਦਿਨ ਜੀ, ਤੇ ਜੋ ਇੰਜੀਨੀਅਰ ਰਾਸ਼ਿਦ ਹੋਰਾਂ ਨੂੰ ਤੁਸੀਂ ਲਾ ਲਓ ਸੈਸ਼ਨ ਅਟੈਂਡ ਕਰਨ ਦਾ ਮੌਕਾ ਦੇ ਦਿੱਤਾ। ਅਸੀਂ ਵੀ ਅਰਜੀ ਲਾਈ ਸੀ ਜੀ, ਜੋ ਜਿਹੜੀਆਂ ਡਿਟੇਨਿੰਗ ਅਥਾਰਟੀ ਹੈ ਡੀਸੀ ਅੰਮ੍ਰਿਤਸਰ ਪੰਜਾਬ ਸਰਕਾਰ ਕੋਲ, ਸਪੀਕਰ ਲੋਕ ਸਭਾ ਕੋਲ, ਪਰ ਉਹਨੇ ਸਾਰੇ ਨੇ ਹੱਥ ਖੜੇ ਕਰ ਦਿੱਤੇ ਵੀ ਨਹੀਂ, ਵੀ ਅਲਾਉ ਨਹੀਂ ਕੀਤਾ। ਫਿਰ ਅਸੀਂ ਹਾਈ ਕੋਰਟ ਦਾ ਵੀ ਰੁਖ ਕੀਤਾ ਤਾਂ ਹਾਈ ਕੋਰਟ ਨੇ ਵੀ ਜਿਹੜਾ ਉਹ ਚੀਜ਼ ਸਾਡੀ ਅਰਜੀ ਸੀ ਸੈਸ਼ਨ ਅਟੈਂਡ ਕਰਨ ਦੀ ਉਹ ਡਿਸਮਿਸ ਕਰ ਦਿੱਤੀ। ਤਾਂ ਹੁਣ ਜਿਹੜਾ ਵਿੰਟਰ ਸੈਸ਼ਨ ਆਉਣ ਵਾਲਾ ਹੈ ਜੀ, ਦਸੰਬਰ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ, ਤਾਂ ਅਸੀਂ ਉਸ ਦੇ ਸੰਬੰਧੀ ਵੀ ਜਿਹੜਾ
ਇਹ ਡਾਇਰੈਕਟ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਰੁਖ ਹੈ ਉਹ ਕਰਾਂਗੇ ਜੀ। ਦਿੱਲੀ ਦੇ ਲਾਲ ਕਿਲੇ ਨੇੜੇ ਵੱਡਾ ਧਮਾਕਾ ਹੋਇਆ ਹੈ। ਧਮਾਕੇ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 24 ਲੋਕ ਜ਼ਖਮੀ ਹੋ ਗਏ ਹਨ। ਕਈ ਕਿਲੋਮੀਟਰ ਤੱਕ ਇਸ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਕਾਰਨ ਲਾਜਪਤ ਰਾਏ ਮਾਰਕੀਟ ਵਿੱਚ ਕਈ ਗੱਡੀਆਂ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ 5 ਫਾਇਰ ਟੈਂਕਰ ਮੌਕੇ ਤੇ ਬੁਲਾਏ ਗਏ। ਇਸ ਦੌਰਾਨ ਲਾਲ ਜੈਨ ਮੰਦਿਰ ਤੇ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ। ਦਿੱਲੀ ਵਿੱਚ ਧਮਾਕੇ ਮਗਰੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਏਜੰਸੀਆਂ ਵੱਲੋਂ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣ ਦੇਵਾਂਗੇ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪਾਓ। ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ। ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ। ਤੁਸੀਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਤੇ ਇਸ ਦੇ ਖਿਲਾਫ ਖੜੇ ਹੋ। ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਤੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ। ਸਾਡੀ ਮਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਰਾਜ ਸਰਕਾਰ ਚੁੱਪ ਬੈਠੀ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਕਰਕੇ ਸਾਡੇ ਅਦਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ। ਉਹਨਾਂ ਨੇ ਜੰਮੂ ਕਸ਼ਮੀਰ ਨੂੰ ਯੂਟੀ ਬਣਾ ਦਿੱਤਾ, ਇਸ ਤੋਂ ਰਾਜ ਦਾ ਦਰਜਾ ਖੋਹ ਲਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ BSF ਨੂੰ ਸਰਹੱਦ ਤੋਂ 50 ਕਿਲੋਮੀਟਰ ਦੂਰ ਤਾਇਨਾਤ ਕੀਤਾ ਗਿਆ ਹੈ। ਹੁਣ ਉਹ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇੱਥੋਂ ਸੈਨੇਟ ਨੂੰ ਪਹਿਲਾਂ ਹਟਾ ਦਿੱਤਾ ਗਿਆ ਅਤੇ ਫਿਰ ਬਦਲ ਦਿੱਤਾ ਗਿਆ। ਹੁਣ ਉਹ ਚੋਣਾਂ ਦਾ ਐਲਾਨ ਨਹੀਂ ਕਰ ਰਹੇ ਹਨ। ਅਸੀਂ ਮੰਗ ਕਰਦੇ ਹਾਂ ਕਿ ਇਸ ਦੀਆਂ ਚੋਣਾਂ ਤੁਰੰਤ ਐਲਾਨੀਆਂ ਜਾਣ ਅਤੇ ਅਸੀਂ ਕਿਸੇ ਵੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਦਾ ਅਦਾਰਾ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਇਹਨਾਂ ਨੇ ਕਬਜ਼ਾ ਕਰ ਲਿਆ। ਹੁਣ ਇਹ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸਾਜ਼ਿਸ਼ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਖਰਲ ਪਾ ਰਹੇ। ਪੰਜਾਬ ਯੂਨੀਵਰਸਿਟੀ ਦਾ ਹਰ ਪਰਿਵਾਰ ਦੇ ਵਿੱਚ ਬੰਦਾ ਬੈਠਾ ਜਿਹੜਾ ਇੱਥੋਂ ਤਿਆਰ ਹੋ ਕੇ ਗਿਆ। ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ। ਇਸ ਨੇ ਦੇਸ਼ ਨੂੰ 2 ਪ੍ਰਧਾਨ ਮੰਤਰੀ ਦਿੱਤੇ, ਸਰਦਾਰ ਮਨਮੋਹਨ ਸਿੰਘ ਜੀ ਤੇ IK ਗੁਜਰਾਲ ਸਾਹਿਬ। ਦੇਸ਼ ਦਾ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਜੀ ਇੱਥੋਂ ਪੜ੍ਹੇ ਹੋਏ। ਸੋ ਆਪੋਜੀਸ਼ਨ ਲੀਡਰ ਇੱਥੋਂ ਪੜ੍ਹੇ ਹੋਏ, MP MLA ਮੁੱਖ ਮੰਤਰੀ ਇਸ ਜਿਹੜੀ ਹੈ ਯੂਨੀਵਰਸਿਟੀ ਨੇ ਦਿੱਤੇ। ਇਸ ਨੂੰ ਕਿਸੇ ਤਰ੍ਹਾਂ ਵੀ ਅਸੀਂ ਘਟਦਾ ਨਹੀਂ ਦੇਖ ਸਕਦੇ। ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣ ਦੇਵਾਂਗੇ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪਾਓ। ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ। ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ। ਤੁਸੀਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਤੇ ਇਸ ਦੇ ਖਿਲਾਫ ਖੜੇ ਹੋ। ਧੰਨਵਾਦ। ਪੰਜਾਬ ਦਾ ਅਦਾਰਾ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਇਹਨਾਂ ਨੇ ਕਬਜ਼ਾ ਕਰ ਲਿਆ। ਹੁਣ ਇਹ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸਾਜ਼ਿਸ਼ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਖਰਲ ਪਾ ਰਹੇ। ਪੰਜਾਬ ਯੂਨੀਵਰਸਿਟੀ ਦਾ ਹਰ ਪਰਿਵਾਰ ਦੇ ਵਿੱਚ ਬੰਦਾ ਬੈਠਾ ਜਿਹੜਾ ਇੱਥੋਂ ਤਿਆਰ ਹੋ ਕੇ ਗਿਆ। ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ। ਇਸ ਨੇ ਦੇਸ਼ ਨੂੰ 2 ਪ੍ਰਧਾਨ ਮੰਤਰੀ ਦਿੱਤੇ, ਸਰਦਾਰ ਮਨਮੋਹਨ ਸਿੰਘ ਜੀ ਤੇ IK ਗੁਜਰਾਲ ਸਾਹਿਬ। ਦੇਸ਼ ਦਾ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਜੀ ਇੱਥੋਂ ਪੜ੍ਹੇ ਹੋਏ। ਸੋ ਆਪੋਜੀਸ਼ਨ ਲੀਡਰ ਇੱਥੋਂ ਪੜ੍ਹੇ ਹੋਏ, MP MLA ਮੁੱਖ ਮੰਤਰੀ ਇਸ ਜਿਹੜੀ ਹੈ ਯੂਨੀਵਰਸਿਟੀ ਨੇ ਦਿੱਤੇ। ਇਸ ਨੂੰ ਕਿਸੇ ਤਰ੍ਹਾਂ ਵੀ ਅਸੀਂ ਘਟਦਾ ਨਹੀਂ ਦੇਖ ਸਕਦੇ। ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣ ਦੇਵਾਂਗੇ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪਾਓ। ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ। ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ। ਤੁਸੀਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਤੇ ਇਸ ਦੇ ਖਿਲਾਫ ਖੜੇ ਹੋ। ਇੱਕ ਤਾਂ ਸਾਰੇ ਸ਼ਹਿਰ 'ਚ ਇਹਨਾਂ ਸਪੀਕਰ ਲਾਤੇ। ਠੀਕ ਹੈ ਜੀ। ਮੈਂ ਰਾਤੀ DC ਨਾਲ ਗੱਲ ਕੀਤੀ ਸੀ ਵੀ ਇਹ ਸਾਰੇ ਸ਼ਹਿਰ 'ਚ ਨਹੀਂ ਲੱਗਣਗੇ, ਜਿੱਥੇ ਤੁਹਾਡਾ ਪ੍ਰੋਗਰਾਮ ਆ ਉੱਥੇ ਲੱਗਣਗੇ। ਠੀਕ ਹੈ ਜੀ। ਔਰ ਅੱਜ ਇਹਨਾਂ ਨੇ ਸਵੇਰ ਦੇ ਇੱਥੋਂ ਫਿਰ ਲਾਤੇ ਆ, ਕਿਉਂਕਿ ਪ੍ਰੋਗਰਾਮ ਇੱਥੇ ਅੱਗੇ ਵੀ ਮਨਾਏ ਜਾਂਦੇ ਆ। ਬਾਕੀ ਦੇਖੋ ਅਸੀਂ ਤਾਂ ਚਾਹੁੰਦੇ ਆ ਵੀ ਜੋ ਵੀ ਪ੍ਰੋਗਰਾਮ ਆ ਗੁਰੂ ਨੂੰ ਯਾਦ ਕਰਨਾ ਤੇ ਆਪਾਂ ਬੜੇ ਪ੍ਰੇਮ ਪਿਆਰ ਦੇ ਨਾਲ ਕਰੀਏ। ਸਰਕਾਰ ਅਲੱਗ ਪ੍ਰੋਗਰਾਮ ਕਰ ਰਹੀ, ਪਰ ਕਿਸੇ ਵੀ ਤਰੀਕੇ ਨਾਲ ਸਾਰੇ ਸ਼ਹਿਰ 'ਚ ਸਪੀਕਰ ਲਾਉਣੇ ਇਹ ਕੋਈ ਵਾਜਬ ਗੱਲ ਨਹੀਂ ਆ। ਠੀਕ ਹੈ ਜੀ। ਇਹ ਠੀਕ ਨਹੀਂ ਆ। ਠੀਕ ਹੈ ਜੀ। ਸੋ ਲਾਉਣੇ ਸ਼ੁਰੂ ਕਰਤੇ ਨਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਮੁੱਖ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ਤੇ ਕਰਵਾਏ ਜਾ ਰਹੇ ਸਮਾਗਮਾਂ ਤੇ ਪ੍ਰਤੀਕਿਰਿਆ ਦਿੰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣਾ ਸਰਕਾਰਾਂ ਦਾ ਕੰਮ ਨਹੀਂ, ਪਰੰਤੂ ਆਪਣੀ ਜਿੱਦ ਪੂਰੀ ਕਰਨ ਲਈ ਸਰਕਾਰ ਇਹ ਪ੍ਰੋਗਰਾਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਭਰ ਵਿੱਚ ਵੱਡੇ ਸਪੀਕਰ ਲਗਾਏ ਗਏ ਹਨ, ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ।
ਜਥੇਦਾਰ ਨੇ ਸਪਸ਼ਟ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਹ ਸਪੀਕਰ ਤੁਰੰਤ ਹਟਾਏ ਜਾਣ। ਜਥੇਦਾਰ ਗੜਗੱਜ ਨੇ ਕਿਹਾ ਕਿ ਸਾਡੇ ਸਾਰਿਆਂ ਦਾ ਇੱਕੋ ਮਕਸਦ ਹੈ ਕਿ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ। ਉਹਨਾਂ ਦੱਸਿਆ ਕਿ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਉਹਨਾਂ ਨੂੰ ਸਰਕਾਰੀ ਸਮਾਰੋਹਾਂ ਵਿੱਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਗਿਆ ਹੈ। ਉਹਨਾਂ ਸਰਕਾਰ ਵੱਲੋਂ ਜਾਰੀ ਕੀਤੇ ਪ੍ਰਚਾਰ ਸਮੱਗਰੀ ਉੱਤੇ ਅੰਗਰੇਜ਼ੀ ਭਾਸ਼ਾ ਦੇ ਪ੍ਰਯੋਗ ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਨਾਲ ਸੰਬੰਧਿਤ ਧਾਰਮਿਕ ਤੇ ਇਤਿਹਾਸਕ ਸਮਾਗਮਾਂ ਦੀ ਸਮੱਗਰੀ ਸਿਰਫ ਪੰਜਾਬੀ ਵਿੱਚ ਹੀ ਪ੍ਰਕਾਸ਼ਿਤ ਹੋਣੀ ਚਾਹੀਦੀ ਸੀ। ਜਥੇਦਾਰ ਨੇ ਕਿਹਾ ਕਿ ਜੇਕਰ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ ਤਾਂ ਪੰਥ ਵੀ ਸ਼ਤਾਬਦੀ ਸਮਾਰੋਹਾਂ ਨੂੰ ਪੂਰੀ ਚੜ੍ਹਦੀ ਕਲਾ ਨਾਲ ਮਨਾਉਣ ਲਈ ਵਜੀਦ ਹੈ। ਉਹਨਾਂ ਕਿਹਾ ਕਿ ਜਿਹੜੇ ਕੰਮ ਸਰਕਾਰ ਦੇ ਕਰਨ ਵਾਲੇ ਸਨ ਉਹ ਸ਼ਤਾਬਦੀ ਤੋਂ ਪਹਿਲਾਂ ਪੂਰੇ ਨਹੀਂ ਹੋ ਸਕੇ ਅਤੇ ਸਰਕਾਰ ਇਸ ਮਾਮਲੇ ਵਿੱਚ ਨਾਕਾਮ ਰਹੀ ਹੈ। ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੀ ਸ਼ਤਾਬਦੀ ਆ 350 ਸਾਲਾ ਸ਼ਹੀਦੀ ਸਾਕਾ ਉਹਦੇ ਸੰਬੰਧੀ ਜਿਹੜੀਆਂ ਤਿਆਰੀਆਂ ਵਾ ਉਹ ਆਖਰੀ ਪੜਾਵਾਂ ਦੇ ਉੱਤੇ ਆ ਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਤਾਬਦੀ ਦੇ ਪ੍ਰੋਗਰਾਮ ਲਿਖੇ ਗਏ। ਅੱਜ ਸਕੱਤਰ ਸਾਡੇ ਪ੍ਰਤਾਪ ਸਿੰਘ ਵੀ ਆਏ ਨੇ। ਜਿੱਥੇ ਕੋਈ ਸਾਨੂੰ ਪ੍ਰਬੰਧਾਂ ਦੇ ਵਿੱਚ ਕਮੀ ਪੇਸ਼ੀ ਨਜ਼ਰ ਆ ਰਹੀ ਆ ਉਹਨੂੰ ਠੀਕ ਕੀਤਾ ਜਾ ਰਿਹਾ। ਇੱਥੇ ਆ ਸਰਕਾਰ ਨੇ ਕੰਧ ਢਾਈ ਸੀ, ਵੈਸੇ ਤਾਂ ਮੈਂ ਇਹਨਾਂ ਨੂੰ ਆਖਿਆ ਇਹ ਕੰਧ ਕਰ ਦਿਓ, ਇਹਨਾਂ ਨੇ ਕੀਤੀ ਨਹੀਂ, ਪਰ ਹੁਣ ਸ਼੍ਰੋਮਣੀ ਕਮੇਟੀ ਇਹ ਕੰਧ ਕਰੂਗੀ। ਆ ਜਿਹੜੇ ਵੀ ਇਹਨਾਂ ਨੇ ਆ ਲਾਏ ਨੇ ਪੀਪੇ ਜੇ ਇਹ ਹਟਾ ਦੇਣੇ ਨੇ ਇੱਥੋਂ। ਬਾਕੀ ਇਹ ਗਰਾਊਂਡ ਪੱਧਰੀ ਹੋ ਗਈ ਆ ਤੇ ਸਿੱਖ ਸੰਗਤ ਕਿਉਂਕਿ ਹਮੇਸ਼ਾ ਗੁਰੂ ਨੂੰ ਸਮਰਪਿਤ ਆ ਤੇ ਸਿੱਖ ਸੰਗਤ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਆਨੰਦਗੜ੍ਹ ਸਾਹਿਬ ਜਿਹੜੇ ਸਾਡੇ ਗੁਰ ਸਥਾਨ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਣਾ। ਔਰ ਪ੍ਰੋਗਰਾਮ ਆ ਜਿਹੜਾ ਇਹ ਗੁਰਦੁਆਰਾ ਸੀਸਗੰਜ ਸਾਹਿਬ ਮਨਾਇਆ ਜਾਣਾ ਵਾ। ਪੂਰੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਆ ਤੇ ਪੰਥ ਨੂੰ ਅਪੀਲ ਆ ਕਿ ਜਿੱਥੇ ਵੀ ਪੰਥਕ ਤੌਰ ਦੇ ਉੱਤੇ ਵੱਡੇ ਇਹ ਪ੍ਰੋਗਰਾਮ ਸ਼ਤਾਬਦੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਕੀਤੇ ਜਾ ਰਹੇ ਅਨੰਦਪੁਰ ਸਾਹਿਬ ਤੇ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ। ਬਾਕੀ ਅਸੀਂ ਦੇਖ ਰਹੇ ਹਾਂ ਜਿੱਥੇ ਕਮੀਆਂ ਪੇਸ਼ੀਆਂ, ਕਿਉਂਕਿ ਬਹੁਤੇ ਕੰਮ ਤੇ ਵੇਖੋ ਸਰਕਾਰ ਨੇ ਕਰਨੇ ਹੁੰਦੇ ਆ, ਪਰ ਅਜੇ ਵੀ ਉਹ ਮੈਨੂੰ ਅੱਜ ਮਿਲ ਕੇ ਵੀ ਗਏ ਨੇ ਮੰਤਰੀ ਹਰਜੋਤ ਸਿੰਘ ਬੈਂਸ ਜੀ। ਮੈਂ ਉਹਨਾਂ ਨੂੰ ਕਿਹਾ ਸੀ ਉਹ ਪੁਲ ਦਾ ਕੰਮ ਕਰ ਦਿਓ, ਕਹਿੰਦੇ ਤਾਂ 2-4 ਦਿਨ ਤੇ ਕਰਦੇ ਵੇਖਦੇ ਆ, ਪਰ ਅਜੇ ਹੋਇਆ ਨਹੀਂ ਆ। ਉਹ ਪੁਲ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਆ। ਬਾਕੀ ਸ਼ਹਿਰ ਦੀ ਲਾਈਟਿੰਗ ਦੂਜਾ ਤੀਜਾ ਸਾਰਾ ਜਿੱਥੇ ਸਾਨੂੰ, ਕਿਉਂਕਿ ਵੇਖੋ ਇਹ ਕੰਮ ਆ ਵੈਸੇ ਸਰਕਾਰ ਦੇ ਕਰਨ ਵਾਲੇ, ਪੁਲ ਬਣਾਉਣੇ, ਸੜਕਾਂ ਬਣਾਉਣੀਆਂ, ਲਾਈਟਾਂ ਲਾਉਣੀਆਂ ਤੇ ਉਦੋਂ ਤੱਕ ਕਰਦੇ ਠੀਕ ਆ, ਨਹੀਂ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਲਾਈਟਾਂ ਵੀ ਲਾਊਗੀ ਤੇ ਸਾਰੇ ਪ੍ਰਬੰਧ ਆਦੇਸ਼ ਕੀਤਾ ਹੋਇਆ ਸ਼੍ਰੋਮਣੀ ਕਮੇਟੀ ਨੂੰ ਉਹ ਕਰੂਗੀ। ਬਾਕੀ ਗੁਰੂ ਦੀ ਸ਼ਤਾਬਦੀ ਆ, ਮਿਲ ਜੁਲ ਕੇ ਸਾਰੇ ਇੱਥੇ ਧਰਮਾਂ ਦੇ ਲੋਕਾਂ ਨੇ ਆਉਣਾ ਔਰ ਗੁਰੂ ਸਾਹਿਬ ਜੀ ਨੂੰ ਸਿਜਦਾ ਕਰਨਾ। ਅਸਲ ਤੇ ਇਹੋ ਹੀ ਆ ਵੀ ਗੁਰੂ ਸਾਹਿਬ ਨੂੰ ਯਾਦ ਕਰਦੇ ਆ, ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਆਪਾਂ ਚੱਲੇ। ਠੀਕ ਹੈ ਜੀ। ਅੱਜ ਸਿੱਖਿਆ ਮੰਤਰੀ ਮਿਲਣ ਆਏ ਸੀਗੇ ਜੀ, ਕੀ ਗੱਲਬਾਤ ਹੋਈ ਹੈ ਜੀ ਕੋਈ ਖਾਸ? ਹਾਂਜੀ, ਗੱਲਬਾਤ ਇਹੋ ਹੀ ਹੋਈ। ਉਹ ਤੇ ਚਲੋ ਆਏ ਸੀ ਆਪਣੇ ਵੱਲੋਂ ਸੱਦਾ ਦੇਣ ਤੇ ਮੈਂ ਉਹਨਾਂ ਨੂੰ ਕਿਹਾ ਸੀ ਭਈ ਇੱਕ ਤੇ ਉਹਨਾਂ ਨੇ ਪ੍ਰੋਗਰਾਮ ਦਾ ਨਾਮ ਮੈਂ ਕਿਹਾ ਵੀ ਥੋੜਾ ਜਿਹੜਾ ਉਹਨਾਂ ਨੇ ਪੈਫਲੇਟ ਵੀ ਛਪਾਇਆ ਉਹ ਸਾਰਾ ਅੰਗਰੇਜ਼ੀ ਦਾ, ਮਤਲਬ ਇੰਨੀ ਕਿਤੇ ਮੂਲ ਸਮਝ ਇਹਨਾਂ ਨੂੰ ਚਾਹੀਦੀ ਆ ਵੀ ਇਹ ਪੰਜਾਬ ਆ ਤੇ ਆਪਣੇ ਪੰਜਾਬੀ ਦੇ ਵਿੱਚ ਵੀ ਹੋਣਾ। ਠੀਕ ਹੈ ਜੀ। ਤੇ ਦੂਜਾ ਹੋਰ ਵੀ ਕਾਫੀ ਮੈਂ ਉਹਨਾਂ ਨੂੰ ਗੱਲਾਂ ਬਾਤਾਂ ਕੀਤੀਆਂ ਨੇ ਭਈ ਇੱਕ ਤਾਂ ਸਾਰੇ ਸ਼ਹਿਰ 'ਚ ਇਹਨਾਂ ਸਪੀਕਰ ਲਾਤੇ। ਠੀਕ ਹੈ ਜੀ। ਮੈਂ ਰਾਤੀ ਡੀਸੀ ਨਾਲ ਗੱਲ ਕੀਤੀ ਸੀ ਵੀ ਇਹ ਸਾਰੇ ਸ਼ਹਿਰ 'ਚ ਨਹੀਂ ਲੱਗਣਗੇ, ਜਿੱਥੇ ਤੁਹਾਡਾ ਪ੍ਰੋਗਰਾਮ ਆ ਉੱਥੇ ਲੱਗਣਗੇ। ਠੀਕ ਹੈ ਜੀ। ਔਰ ਅੱਜ ਇਹਨਾਂ ਨੇ ਸਵੇਰ ਦੇ ਇੱਥੋਂ ਫਿਰ ਲਾਤੇ ਆ ਕਿਉਂਕਿ ਪ੍ਰੋਗਰਾਮ ਇੱਥੇ ਅੱਗੇ ਵੀ ਮਨਾਏ ਜਾਂਦੇ ਆ। ਬਾਕੀ ਦੇਖੋ ਅਸੀਂ ਤੇ ਚਾਹੁੰਦੇ ਆ ਵੀ ਜੋ ਵੀ ਪ੍ਰੋਗਰਾਮ ਆ ਗੁਰੂ ਨੂੰ ਯਾਦ ਕਰਨਾ ਤੇ ਆਪਾਂ ਬੜੇ ਪ੍ਰੇਮ ਪਿਆਰ ਦੇ ਨਾਲ ਕਰੀਏ। ਸਰਕਾਰ ਅਲੱਗ ਪ੍ਰੋਗਰਾਮ ਕਰ ਰਹੀ ਪਰ ਕਿਸੇ ਵੀ ਤਰੀਕੇ ਨਾਲ ਸਾਰੇ ਸ਼ਹਿਰ 'ਚ ਸਪੀਕਰ ਲਾਉਣੇ ਇਹ ਕੋਈ ਵਾਜਬ ਗੱਲ ਨਹੀਂ ਆ। ਠੀਕ ਹੈ ਜੀ। ਇਹ ਠੀਕ ਨਹੀਂ ਆ। ਠੀਕ ਹੈ ਜੀ। ਤਾਂ ਲਾਉਣੇ ਸ਼ੁਰੂ ਕਰਤੇ ਨਾ। ਠੀਕ ਹੈ। ਸਰਕਾਰ ਆਪਣੇ ਪੱਧਰ ਤੇ ਮਨਾ ਰਹੀ ਹੈ ਤੇ ਲੇਕਿਨ ਤਰੀਕਾ ਸੇਮ ਹੈ, ਕੋਈ ਤਾਲਮੇਲ ਦੀ ਕਮੀ ਤਾਂ ਨਹੀਂ ਚਾਹੀਦੀ ਜਾਂ ਕੋਈ ਨਹੀਂ? ਤਾਲਮੇਲ ਦੀ ਕੋਈ ਕਮੀ ਨਹੀਂ, ਸਰਕਾਰ ਦੀ ਜਿੱਦ ਆ, ਉਹ ਆਪਣੀ ਜਿੱਦ ਪਕਾ ਰਹੀ ਆ। ਪੰਥ ਦੀ ਆਪਣੀ ਜਿੱਦ ਆ, ਪੰਥ ਆਪਣੇ ਤਰੀਕੇ ਨਾਲ ਮਨਾ ਰਿਹਾ। ਕੋਈ ਗੱਲ ਨਹੀਂ, ਅੱਗੇ ਵੀ ਥੋੜਾ ਬਹੁਤਾ ਹੁੰਦਾ ਰਿਹਾ ਪਰ ਫਿਰ ਵੀ ਚਲੋ ਗੱਲ ਤੇ ਵੀ ਗੁਰੂ ਨੂੰ ਯਾਦ ਕਰਨਾ। ਜਿੱਥੇ ਗੁਰੂ ਦੇ ਸੀਸ ਦਾ ਸੰਸਕਾਰ ਹੋਇਆ ਸੱਚੇ ਪਾਤਸ਼ਾਹ ਦੇ ਦਾ, ਉੱਥੇ ਪੰਥ ਵੱਲੋਂ ਮਨਾਇਆ ਜਾ ਰਿਹਾ। ਹਾਂਜੀ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਜਲਦ ਤੋਂ ਜਲਦ ਚੋਣ ਦੀ ਨੋਟੀਫਿਕੇਸ਼ਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ ਹੈ। ਦੱਸਦੀ ਕਿ ਪਿਛਲੇ ਸਾਲ ਅਕਤੂਬਰ ਤੋਂ ਸੈਨੇਟ ਦੇ ਚੋਣ ਪੈਂਡਿੰਗ ਹਨ। ਪਿਛਲੇ ਸਾਲ ਵੀ ਇਸ ਮਾਮਲੇ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਗਈ ਸੀ। ਉਸੇ ਪਟੀਸ਼ਨ ਵਿੱਚ ਇਹ ਅਰਜ਼ੀ ਦਾਖਲ ਕੀਤੀ ਗਈ ਹੈ। ਦੱਸਦੀ ਕਿ 12 ਨਵੰਬਰ ਤੱਕ ਹਾਈ ਕੋਰਟ ਇਸ ਪਟੀਸ਼ਨ ਤੇ ਸੁਣਵਾਈ ਕਰੇਗੀ। ਪਿਛਲੇ ਸਾਲ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਮਿਆਦ ਅਕਤੂਬਰ 2024 ਵਿੱਚ ਖਤਮ ਹੋ ਗਈ ਸੀ ਪਰ ਅਜੇ ਤੱਕ ਚੋਣਾਂ ਨਹੀਂ ਹੋਈਆਂ ਹਨ।
ਜਦਕਿ ਪੰਜਾਬ ਯੂਨੀਵਰਸਿਟੀ ਐਕਟ ਦੇ ਉਪਬੰਧਾਂ ਦੇ ਤਹਿਤ ਇਹ ਚੋਣਾਂ ਸੈਨੇਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਸਨ। ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਚੋਣਾਂ ਕਦੋਂ ਹੋਣਗੀਆਂ। ਪੀਯੂ ਸੈਨੇਟ ਯੂਨੀਵਰਸਿਟੀ ਦੀ ਸਭ ਤੋਂ ਉੱਚੀ ਨੀਤੀ ਨਿਰਮਾਣ ਸੰਸਥਾ ਹੈ ਅਤੇ ਇਸ ਦੀ ਗੈਰ ਮੌਜੂਦਗੀ ਵਿੱਚ ਬਹੁਤ ਸਾਰੇ ਵੱਡੇ ਨੀਤੀਗਤ ਫੈਸਲੇ ਨਹੀਂ ਲਏ ਜਾ ਸਕਦੇ। ਹੁਣ ਜਦੋਂ ਸੈਨੇਟ ਦੀ ਮਿਆਦ ਖਤਮ ਹੋ ਗਈ ਹੈ ਤਾਂ ਪੀਯੂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਪਟੀਸ਼ਨਰ ਨੇ ਇਹ ਵੀ ਮੰਗ ਕੀਤੀ ਹੈ ਕਿ 10 ਸਭ ਤੋਂ ਸੀਨੀਅਰ ਪ੍ਰੋਫੈਸਰਾਂ ਦੀ ਇੱਕ ਸੰਸਥਾ ਸੈਨੇਟ ਚੋਣਾਂ ਕਰਵਾਏ ਅਤੇ ਚੋਣਾਂ ਹੋਣ ਤੱਕ ਪੀਯੂ ਦੇ ਰੋਜ਼ਾਨਾ ਦੇ ਕੰਮਕਾਜ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੀ ਜਾਵੇ। ਪਟੀਸ਼ਨਰ ਨੇ ਪੀਯੂ ਦੇ ਵਾਈਸ ਚਾਂਸਲਰ, ਰਜਿਸਟਰਾਰ ਅਤੇ ਹੋਰਾਂ ਨੂੰ ਵੀ ਪ੍ਰਤੀਨਿਧਤਾਵਾਂ ਸੌਂਪੀਆਂ ਹਨ। ਇਸ ਲਈ ਪਟੀਸ਼ਨਰ ਨੇ ਹੁਣ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਸੈਨੇਟ ਚੋਣਾਂ ਜਲਦ ਤੋਂ ਜਲਦੀ ਕਰਵਾਈਆਂ ਜਾਣ। ਪਟੀਸ਼ਨ ਵਿੱਚ ਪੀਯੂ ਵੀਸੀ, ਰਜਿਸਟਰਾਰ, ਪੀਯੂ ਚਾਂਸਲਰ, ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਵੀ ਧਿਰ ਬਣਾਇਆ ਗਿਆ ਹੈ। ਯੂਕਰੇਨ ਦੇ ਹਮਲਿਆਂ ਕਾਰਨ ਉਸ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਦੋ ਪ੍ਰਮੁੱਖ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਅਤੇ ਹੀਟਿੰਗ ਪ੍ਰਣਾਲੀ ਪ੍ਰਭਾਵਿਤ ਹੋਈ। ਰੂਸ ਅਤੇ ਯੂਕਰੇਨ ਇੱਕ ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ਤੇ ਲਗਭਗ ਰੋਜ਼ਾਨਾ ਹਮਲੇ ਕਰ ਰਹੇ ਹਨ। ਲਗਭਗ 4 ਸਾਲ ਤੋਂ ਜਾਰੀ ਇਸ ਜੰਗ ਨੂੰ ਰੋਕਣ ਲਈ ਅਮਰੀਕਾ ਦੀ ਅਗਵਾਈ ਵਾਲੀਆਂ ਕੂਟਨੀਤਿਕ ਕੋਸ਼ਿਸ਼ਾਂ ਬੇਨਤੀਜਾ ਰਹੀਆਂ ਹਨ। ਖੇਤਰੀ ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਦੱਸਿਆ ਕਿ ਡਰੋਨ ਹਮਲੇ ਕਾਰਨ ਵੋਰੋਨਿਸ ਦੇ ਕੁਝ ਹਿੱਸਿਆਂ ਵਿੱਚ ਅਸਥਾਈ ਤੌਰ ਤੇ ਬਿਜਲੀ ਪ੍ਰਭਾਵਿਤ ਹੋ ਗਈ ਅਤੇ ਹੀਟਿੰਗ ਸਿਸਟਮ ਠੱਪ ਹੋ ਗਿਆ। ਉਨ੍ਹਾਂ ਕਿਹਾ ਕਿ 10 ਲੱਖ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਸ਼ਹਿਰਾਂ ਦੇ ਉੱਪਰ ਰਾਤ ਵਿੱਚ ਕਈ ਡਰੋਨਾਂ ਨੂੰ ਮਾਰ ਸੁੱਟਿਆ ਗਿਆ, ਪਰ ਉਨ੍ਹਾਂ ਦੇ ਮਲਬੇ ਨਾਲ ਅੱਗ ਲੱਗ ਗਈ ਜਿਸ ਨੂੰ ਬੁਝਾਇਆ ਗਿਆ। ਰੂਸ ਅਤੇ ਯੂਕਰੇਨ ਦੇ ਟੈਲੀਗ੍ਰਾਮ ਚੈਨਲਾਂ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਦਾ ਟੀਚਾ ਇੱਕ ਸਥਾਨਕ ਥਰਮਲ ਪਾਵਰ ਪਲਾਂਟ ਸੀ। ਗਵਰਨਰ ਨੇ ਦੱਸਿਆ ਕਿ ਬੈਲਗੋਰੋਡ ਸ਼ਹਿਰ ਦੀ ਬਿਜਲੀ ਸਪਲਾਈ ਅਤੇ ਹੀਟਿੰਗ ਸਿਸਟਮ ਨੂੰ ਵੀ ਗੰਭੀਰ ਨੁਕਸਾਨ ਪਹੁੰਚਿਆ ਹੈ। ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਇੰਡੀਆ ਗੇਟ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਦਿੱਲੀ ਪੁਲਿਸ ਨੇ ਦੇਰ ਰਾਤ ਹਿਰਾਸਤ ਵਿੱਚ ਲੈ ਲਿਆ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਕੇਂਦਰ ਸਰਕਾਰ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਨੀਤੀਆਂ ਘੜੇ। ਨਵੀਂ ਦਿੱਲੀ ਦੇ ਜ਼ਿਲ੍ਹਾ ਡੀਸੀਪੀ ਦੇਵੇਸ਼ ਕੁਮਾਰ ਮਾਹਲਾ ਨੇ ਕਿਹਾ ਕਿ ਇੰਡੀਆ ਗੇਟ ਧਰਨੇ ਪ੍ਰਦਰਸ਼ਨਾਂ ਲਈ ਨਹੀਂ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਨਵੀਂ ਦਿੱਲੀ ਵਿੱਚ ਜੰਤਰ ਮੰਤਰ ਧਰਨੇ ਪ੍ਰਦਰਸ਼ਨਾਂ ਲਈ ਨਿਰਧਾਰਿਤ ਥਾਂ ਹੈ। ਇਹੀ ਵਜ੍ਹਾ ਹੈ ਕਿ ਅਸੀਂ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਇੰਡੀਆ ਗੇਟ ਤੇ ਲੋਕ ਆਪਣੇ ਪਰਿਵਾਰਾਂ ਨਾਲ ਆਨੰਦ ਲੈਣ ਲਈ ਆਉਂਦੇ ਹਨ ਅਤੇ ਇਹ ਇੱਕ ਕੌਮੀ ਸਮਾਰਕ ਹੈ। ਇੱਥੇ VIP ਰੂਟ ਹਨ, ਇਸ ਲਈ ਅਸੀਂ ਇੱਥੇ ਨਿਯਮਿਤ ਤੌਰ ਤੇ ਤੈਨਾਤ ਹਾਂ।